ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ 'ਤੇ ਨਜ਼ਰ। ਅੱਜ 30 ਦਸੰਬਰ ਦਿਨ ਹੈਗਾ ਜੀ ਬੁੱਧਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੰਬਰ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕੇਂਦਰ ਸਰਕਾਰ ਦੇ ਵਿਚਾਲੇ ਅਤੇ ਉਸ ਦੇ ਵਿਚਾਲੇ ਕਿਸਾਨਾਂ ਦੇ ਵਿਚਾਲੇ ਜਿਹੜੀ ਆ ਮੀਟਿੰਗ ਖਤਮ ਹੋਈ ਆ। 4 ਜਨਵਰੀ ਨੂੰ ਕਹਿੰਦੇ ਹੋਵੇਗੀ ਹੁਣ ਅਗਲੇ ਗੇੜ ਦੀ ਮੀਟਿੰਗ। ਹਾਂਜੀ, ਦੇਖੋ ਇਸ ਮੀਟਿੰਗ ਤੇ ਸਾਰਿਆਂ ਦੀਆਂ ਨਿਗਾਹਾਂ ਸੀਗੀਆਂ ਤੇ ਲੱਗਦਾ ਇਹੋ ਸੀਗਾ ਕਿ ਕੁਛ ਨਾ ਕੁਛ ਸਕਾਰਾਤਮਕ ਨਿਕਲੇਗਾ। ਜਿੱਦਾਂ ਪੰਜਾਬ ਦੇ ਜਿਹੜੇ ਹੈਗੇ ਆ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਉਹਨਾਂ ਨੇ ਸਵੇਰੇ ਕਿਹਾ ਸੀਗਾ ਇੱਕ ਬਾਈਟ ਦੇ ਵਿੱਚ, ਉਹ ਕਹਿੰਦੇ ਕਿ ਦੇਖੋ ਜੀ ਗੱਲ ਬਣ ਜਾਏਗੀ। ਮਤਲਬ ਕਿ ਉਹਨਾਂ ਨੇ ਅੱਜ ਦੀ ਇਸ ਮੀਟਿੰਗ ਨੂੰ ਲੈ ਕੇ ਇੰਨੀ ਜ਼ਿਆਦਾ ਪ੍ਰਤੀਬੱਧਤਾ ਦਿਖਾਈ ਸੀਗੀ, ਇੰਨੀ ਜ਼ਿਆਦਾ ਉਮੀਦ ਜਗਾਈ ਸੀਗੀ ਕਿ ਸਾਰਾ ਕੁਛ ਠੀਕ ਹੋ ਜਾਏਗਾ। ਪਰ ਜਦੋਂ ਇੱਥੋਂ ਗਏ ਕਿਸਾਨ ਸਿੰਘੂ ਬਾਰਡਰ ਤੋਂ ਬੱਸ ਦੇ ਵਿੱਚ ਬੈਠ ਕੇ, ਤੁਹਾਨੂੰ ਪਤਾ ਹੀ ਹੈ ਕਿ ਬੱਸ ਜਿਹੜੀ ਆ ਉਮੀਦਾਂ ਦੇ ਹਾਰਨ ਵਜਾਉਂਦੀ ਜਾਂਦੀ ਆ ਤੇ ਆਉਂਦੀ ਵਾਰ ਤੁਹਾਨੂੰ ਪਤਾ ਹੀ ਆ ਕਿ ਫਿਰ ਪਈਆਂ ਟੁੱਟ ਜਾਂਦੀਆਂ ਕਈ ਵਾਰ, ਗੱਲ ਚੋਂ ਨਿਕਲਦਾ ਕੱਖ ਨਹੀਂ ਹੈ। ਤਾਂ ਇਸ ਵਾਰ ਵੀ ਲੋਕ ਜਿਹੜੇ ਬਹੁਤੇ ਆਸਵੰਦ ਨਹੀਂ ਸੀਗੇ। ਜਿੱਦਾਂ ਚੜੂਨੀ ਸਾਹਿਬ ਦਾ ਬਿਆਨ ਆ ਗਿਆ ਪਹਿਲਾਂ, ਕਹਿੰਦੇ ਕਿ ਬੇਉਮੀਦਾ ਜਿਹਾ ਕੰਮ ਆ। ਇਸ ਤੋਂ ਇਲਾਵਾ ਟਕੈਤ ਸਾਹਿਬ ਦਾ ਇੱਕ ਟਕਾ ਕੇ ਜੀ ਬਿਆਨ ਆ ਗਿਆ। ਉਹ ਕਹਿੰਦੇ ਕਿ ਦੇਖੋ ਗੱਲ ਨਾ ਬਣੀ ਤਾਂ ਫਿਰ ਅਸੀਂ ਟਰੈਕਟਰ ਮਾਰਚ ਕਰਾਂਗੇ ਦਿੱਲੀ ਦੇ ਵਿੱਚ 26 ਨੂੰ। ਮਤਲਬ ਕਿ ਜਿਵੇਂ ਝਾਕੀਆਂ ਤੇ ਲੋਕ ਕਹਿੰਦੇ ਹੁਣ ਝਾਕਾ ਦਿਖਾਵਾਂਗੇ ਤੁਹਾਨੂੰ ਟਰੈਕਟਰਾਂ ਵਾਲਾ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਸੀਗੀਆਂ, ਉਹ ਜੇ ਇੱਕ ਪਾਸੇ ਉਮੀਦ ਬੁਝਾ ਰਹੀਆਂ ਸੀ, ਯਾਨੀ ਬਣਾ ਰਹੀਆਂ ਸੀਗੀਆਂ, ਤਾਂ ਦੂਸਰੇ ਪਾਸੇ ਕਿਤੇ ਨਾ ਕਿਤੇ ਖੋਰਾ ਵੀ ਲਾ ਰਹੀਆਂ ਸੀ। ਤਾਂ ਦੋਹੇ ਤਰ੍ਹਾਂ ਦੀਆਂ ਸਟੇਟਮੈਂਟਾਂ ਸੀਗੀਆਂ। ਤਾਂ ਜਦੋਂ ਇਹਨਾਂ ਨੇ ਜਾ ਕੇ ਮੀਟਿੰਗ ਸ਼ੁਰੂ ਕੀਤੀ, ਉਹਨਾਂ ਜਿਹੜਾ ਦੌਰ ਚੱਲਦਾ ਸੀ, ਉਹਨਾਂ ਦੌਰ ਦੇ ਵਿੱਚੋਂ ਜਿਹੜੀ ਚੀਜ਼ ਇੱਕ ਬਹੁਤ ਪੋਜ਼ਿਟਿਵ ਤਰੀਕੇ ਨਾਲ ਨਿਕਲੀ, ਉਹ ਸੀਗੀ ਇੱਕ ਐਸੀ ਤਸਵੀਰ ਜਿਹਦੇ ਵਿੱਚ ਮੰਤਰੀ ਲੰਗਰ ਛਕ ਰਹੇ ਸੀਗੇ ਕਿਸਾਨਾਂ ਦੇ ਨਾਲ। ਸੋ ਐਤਕੀ ਵੀ ਇਹਨਾਂ ਨੇ ਸਰਕਾਰੀ ਖਾਣਾ ਜਿਹੜਾ ਉਹ ਗ੍ਰਹਿਣ ਨਹੀਂ ਕੀਤਾ, ਇਹਨਾਂ ਨੇ ਨਹੀਂ ਖਾਧਾ, ਉਹ ਨਹੀਂ ਛਕਿਆ। ਤਾਂ ਇਹਨਾਂ ਨੇ ਜਿਹੜਾ ਆਪਣਾ ਭੋਜਨ ਸੀਗਾ, ਲੰਗਰ ਸੀਗਾ ਜੋ ਆਇਆ, ਉਹ ਜਦੋਂ ਛਕਣਾ ਸਟਾਰਟ ਕੀਤਾ ਤਾਂ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਵੀ ਸ਼ਿਸ਼ਟਾਚਾਰੀ ਦਿਖਾਈ। ਹਾਲਾਂਕਿ ਪਹਿਲਾਂ ਉਹਨਾਂ ਨੇ ਸੁਲਾ ਮਾਰੀ ਕਿ ਤੁਸੀਂ ਆ ਜਾਓ ਇੱਧਰ ਛਕੋ, ਛਕਾਈ ਕਰ ਲਓ। ਤਾਂ ਇਹਨਾਂ ਨੇ ਆਖਿਆ ਕਿ ਨਹੀਂ, ਅਸੀਂ ਨਾਨਦੇਵ ਦੀ ਤਰ੍ਹਾਂ ਕਿ ਭਾਈ ਸਾਰਾ ਕੁਛ ਨਾ ਰਹੀ ਹੈ ਸਾਡਾ। ਤਾਂ ਉੱਥੇ ਫਿਰ ਮੰਤਰੀਆਂ ਨੇ ਵੀ ਕਿਤੇ ਨਾ ਕਿਤੇ ਸਤਿਕਾਰ ਕੀਤਾ। ਖੈਰ, ਜਦੋਂ ਤਸਵੀਰਾਂ ਆਈਆਂ ਤਾਂ ਉਹਦੇ ਤੋਂ ਬਾਅਦ ਥੋੜ੍ਹੀ ਜਿਹੀ ਉਮੀਦ ਜਿਹੜੀ ਆ ਉਹ ਜਗ ਗਈ। ਵੈਸੇ ਕਹੀਏ ਤਾਂ ਥੋੜ੍ਹੀ ਤੋਂ ਬਹੁਤੀ ਉਮੀਦ ਜਗ ਗਈ ਕਿ ਲਓ ਜੀ ਗੱਲ ਬਣ ਜਾਏ। ਲੰਗਰ ਦੇ ਵਿੱਚ ਵੈਸੇ ਵੀ ਤੁਹਾਨੂੰ ਪਤਾ ਹੀ ਨਾ, ਉਹ ਆਤਮਾ ਸ਼ੁੱਧ ਕਰਦਾ ਲੰਗਰ। ਤੇ ਉਮੀਦ ਵੱਜੀ ਕਿ ਲੰਗਰ ਛਕ ਲਿਆ ਸਾਰਿਆਂ ਨੇ, ਲਓ ਬਈ ਹੁਣ ਸ਼ੁੱਧੀਕਰਨ ਹੋ ਗਿਆ ਆਤਮਾਵਾਂ ਦਾ। ਤੇ ਕੁਛ ਨਾ ਕੁਛ ਹੈ ਜਿਹੜਾ ਇਹ ਆਤਮਾਵਾਂ ਦੇ ਮੇਲੇ ਚੋਂ ਸਕਾਰਾਤਮਕ ਨਿਕਲੇਗਾ। ਤਾਂ ਦੇਰ ਸ਼ਾਮ ਮਤਲਬ ਕਿ 5 ਘੰਟਿਆਂ ਦੀ ਇਹ ਮੀਟਿੰਗ ਚੱਲੀ। ਉਸ ਤੋਂ ਬਾਅਦ ਨਿਰਣਾ ਜਿਹੜਾ ਨਿਕਲ ਕੇ ਆਇਆ, ਉਹ ਜਿੱਦਾਂ ਕਹਿ ਲਓ ਕਿ ਅੱਧਾ ਗਲਾਸ ਖਾਲੀ ਅੱਧਾ ਭਰਿਆ। ਕਿਉਂਕਿ ਉਹਦੇ ਵਿੱਚੋਂ ਇਹ ਨਿਕਲਿਆ ਕਿ ਜਿੱਦਾਂ 4 ਨੁਕਤਾਈ ਏਜੰਡਾ ਦਿੱਤਾ ਸੀ ਇਹਨਾਂ ਨੇ, 4 ਨੁਕਤਿਆਂ ਵਾਲਾ ਏਜੰਡਾ ਦਿੱਤਾ ਸੀਗਾ। ਉਹ ਆਪਾਂ ਕਾਫੀ ਮਰਤਬਾ ਉਹਦੀ ਗੱਲ ਵੀ ਕੀਤੀ ਆ ਕਿ ਜਿੱਦਾਂ ਉਹਦੇ 'ਚ ਪਰਾਲੀ ਵਾਲਾ ਮਸਲਾ ਸੀਗਾ, ਜਿੱਦਾਂ ਉਹਦੇ ਵਿੱਚ
ਬਿਜਲੀ ਸੋਧ ਬਿੱਲ 2020 ਸੀਗਾ। ਫਿਰ ਜਿਹੜੇ ਦੋ ਮਹੱਤਵਪੂਰਨ ਨੁਕਤੇ ਆ, MSP ਔਰ ਇਸ ਤੋਂ ਇਲਾਵਾ ਕੀ ਬਿੱਲ ਰੱਦ ਕਰੋਗੇ, ਜੇ ਕਰੋਗੇ ਤਾਂ ਕਿਸ ਤਰ੍ਹਾਂ ਕਰੋਗੇ, 4 ਨੁਕਤੇ ਨੇ। ਤਾਂ 4 ਨੁਕਤਿਆਂ ਦੇ ਵਿੱਚੋਂ ਜਿਹੜੇ ਮੈਂ ਪਹਿਲਾਂ 2 ਨੁਕਤੇ ਗਣਾਏ ਨੇ, ਉਹਦੇ ਤੇ ਲਗਭਗ ਪੂਰੀ ਤਰ੍ਹਾਂ ਇਹ ਕਹਿ ਲਓ ਕਿ ਰਜ਼ਾਮੰਦ ਹੋ ਗਿਆ ਹੈ। ਤਾਂ ਸਰਕਾਰ ਨੇ ਪੁਸ਼ਟੀ ਵੀ ਕਰ ਦਿੱਤੀ ਹੈ। ਮੰਤਰੀ ਜਦੋਂ ਮੀਟਿੰਗ ਤੋਂ ਬਾਹਰ ਆਏ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ, ਇਸ ਗੱਲ ਤੇ ਮੋਹਰ ਲਾਈ ਕਿ ਲਓ ਭਾਈ 2 ਤੇ ਗੱਲ ਬਣ ਗਈ ਆ। ਤੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਹੁਣ 4 ਨੂੰ ਮੁੜ ਜੁੜਾਂਗੇ, ਫਿਰ ਮੀਟਿੰਗ ਹੋਏਗੀ ਤੇ ਉਮੀਦ ਕਰਦੇ ਹਾਂ ਕਿ ਜੋ 2 ਨੁਕਤੇ ਰਹਿ ਗਏ ਆ ਉਹਦੇ ਤੇ ਵੀ ਵਿਚਾਰ ਚਰਚਾ ਹੋਏਗੀ ਤੇ ਨਤੀਜਾ ਜਿਹੜਾ ਪੋਜ਼ਿਟਿਵ ਨਿਕਲੇਗਾ। ਉਧਰ ਜਿਹੜੇ ਕਿਸਾਨ ਨੁਮਾਇੰਦੇ ਸੀਗੇ, ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ, ਉਹ ਵੀ ਆਏ, ਪ੍ਰੈਸ ਨੂੰ ਮੁਖਾਤਬ ਹੋਏ। ਉਹਨਾਂ ਨੇ ਵੀ ਇਹੋ ਗੱਲ ਕਹੀ। ਉਹ ਕਹਿੰਦੇ ਕਿ ਦੇਖੋ ਅਸੀਂ 50% ਜਦੋਂ ਵਾਰ-ਵਾਰ ਪੱਤਰਕਾਰ ਕਹਿ ਰਹੇ ਸੀ, ਉਹ ਕਹਿੰਦੇ ਕਿ 50% ਤੁਸੀਂ ਜਿੱਤ ਗਏ। ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ, ਤਕਰੀਬਨ ਕਹਿ ਸਕਦੇ ਹੋ ਤੁਸੀਂ, ਪਰ ਸਾਡੀ ਹਾਲੇ ਵੀ ਜਿਹੜੀ ਮੁੱਖ ਮੰਗ ਹੈ ਉਹ ਜਿਉਂਦੀ ਤਿਉਂ ਆ। ਹਾਂ, ਅਸੀਂ ਇਹਨਾਂ ਕੁਝ ਜ਼ਰੂਰ ਦਿਖਾਵਾਂਗੇ, ਮਤਲਬ ਕਿ ਜੋ ਸਾਡੇ ਐਕਸ਼ਨ ਪ੍ਰੋਗਰਾਮ ਸੀਗੇ, ਉਦਾਹਰਨ ਦੇ ਤੌਰ ਤੇ, ਮਿਸਾਲ ਦੇ ਤੌਰ ਤੇ ਟਰੈਕਟਰ ਮਾਰਚ ਵਗੈਰਾ, ਉਹ ਕਹਿੰਦੇ ਕਿ ਪੋਸਟਪੋਨ ਕਰ ਦਿੱਤੇ ਆ। ਜਿਵੇਂ ਅੱਜ ਤੋਂ ਇਹਨਾਂ ਨੇ ਕੱਲ੍ਹ ਦਾ ਕੀਤਾ ਸੀਗਾ, ਤਾਂ ਹੁਣ ਉਹ ਕਹਿੰਦੇ ਆ ਕਿ ਅਸੀਂ 4 ਦੀ ਮੀਟਿੰਗ ਵੇਖ ਕੇ ਫਿਰ ਨਵਾਂ ਪ੍ਰੋਗਰਾਮ ਉਲੀਕਾਂਗੇ। ਮਤਲਬ ਕਿ ਉਦੋਂ ਤੱਕ ਸਰਕਾਰ ਦਾ ਇੱਕ ਸਤਿਕਾਰ ਵੀ ਕੀਤਾ, ਰਿਕਾਰਡ ਵੀ ਕੀਤਾ। ਇਹ ਨਹੀਂ ਹੈ ਕਿ ਅਸੀਂ ਅਖੜ ਸੁਭਾਅ ਦੇ ਹਾਂ, ਅਸੀਂ ਟਕਰਾਓ ਦੀ ਮੁਦਰਾ ਦੇ ਵਿੱਚ, ਸਥਿਤੀ ਦੇ ਵਿੱਚ ਆ ਜਾਂ ਉਹ ਰੌਂ ਦੇ ਵਿੱਚ ਆ। ਸਾਡਾ ਵੀ ਇਹੀ ਨਜ਼ਰੀਆ ਕਿ ਤੁਹਾਡੇ ਨਾਲ ਕੋਈ ਸਾਡੀ ਵਿਅਕਤੀਗਤ ਦੁਸ਼ਮਣੀ ਨਹੀਂ ਹੈ। ਜੇ ਤੁਸੀਂ 1 ਕਦਮ ਅੱਗੇ ਨੂੰ ਆਓਗੇ ਤਾਂ ਅਸੀਂ 2 ਕਦਮ ਅੱਗੇ ਨੂੰ ਆਵਾਂਗੇ। ਤਾਂ ਉਹ ਬਹੁਤ ਸੋਹਣਾ ਮੂਵ ਕਿਹਾ ਜਾ ਸਕਦਾ ਕਿਸਾਨ ਜਥੇਬੰਦੀਆਂ ਦਾ। ਤਾਂ ਇਹਨਾਂ ਨੇ ਜਿਹੜੇ ਤਮਾਮ ਇਹਨਾਂ ਦੇ ਪ੍ਰੋਗਰਾਮ ਉਲੀਕੇ ਗਏ ਸੀਗੇ, ਉਹਨਾਂ ਨੂੰ ਇੱਕ ਵਾਰੀ ਪਿਛਾੜੀ ਕਰ ਦਿੱਤਾ, ਉਹਨਾਂ ਨੂੰ ਪਿੱਛੇ ਤੱਕ ਦਿੱਤਾ ਕਿ ਲਓ ਭਾਈ ਹੁਣ ਇਹ ਪ੍ਰੋਗਰਾਮ ਜਿਹੜੇ ਉਦੋਂ ਹੀ ਅਸੀਂ ਅਮਲ ਦੇ ਵਿੱਚ ਲਿਆਵਾਂਗੇ ਜਾਂ ਉਲੀਕ ਕੇ ਜਨਤਕ ਕਰਾਂਗੇ ਜਦੋਂ ਇਸ ਮੀਟਿੰਗ ਦੇ ਵਿੱਚ ਜਿਹੜੀ 4 ਤਰੀਕ ਨੂੰ ਆ ਰਹੀ ਹੈ ਭੌਂਕੇ, ਜੇ ਇਹਦੇ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ ਇਹ ਸਭ ਤੋਂ ਵੱਡੀ ਗੱਲ ਸੀ। ਜਾਨੀ ਕਿਸਾਨ ਜਥੇਬੰਦੀਆਂ ਨੇ ਵੀ ਦੇਰ ਸ਼ਾਮ ਕਹਿ ਲਓ ਜਾਂ ਆ ਕੇ ਹੁਣ ਹਨੇਰਾ ਹੋ ਗਿਆ ਸੀਗਾ, ਉਦੋਂ ਪੂਰਾ ਰਾਤ ਪੈ ਗਈ ਸੀਗੀ ਜਦੋਂ ਆ ਕੇ ਇਹਨਾਂ ਨੇ ਆਹ ਗੱਲਾਂ ਜਿਹੜੀਆਂ ਸਾਰੀਆਂ ਸਾਫ਼ ਕਰ ਦਿੱਤੀਆਂ। ਤਾਂ ਹੁਣ ਫਿਰ ਕਹਿ ਲਓ ਕਿ 2020 ਜਿਹੜਾ ਕਾਫੀ ਐਤਕੀ ਟੈਨਸ਼ਨ ਆ, ਚਿੰਤਾਵਾਂ ਲੈ ਕੇ ਆਇਆ। ਚਿੰਤਾਵਾਂ ਛੱਡੋ, ਚਿਤਾਵਾਂ ਵੀ ਬਹੁਤ ਜ਼ਿਆਦਾ ਬਲ ਗਿਆ ਐਤਕੀ ਤੇ। ਤਾਂ ਇਹ ਹੁਣ ਮੁੱਕ ਜਾਏਗਾ ਤਾਂ ਨਵੇਂ ਸਾਲ ਦੇ ਵਿੱਚ ਨਵੀਂ ਉਮੀਦ ਦਾ ਨਵਾਂ ਸਵੇਰਾ ਚੜ੍ਹੇਗਾ ਇੱਕ ਵਾਰੀ ਫਿਰ। ਤਾਂ ਲੱਗਦਾ ਇਹੋ ਆ ਕਿ ਸ਼ਾਇਦ ਕੋਈ ਹੱਲ ਨਿਕਲ ਆਵੇ। ਪਰ ਸ਼ਾਇਦ ਸ਼ਬਦ ਮੈਂ ਇਸ ਕਰਕੇ ਇਸਤੇਮਾਲ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਕਿ ਇਹ ਹੁਣ ਆਖਰੀ ਦੌਰ ਦੀ ਗੱਲਬਾਤ ਹੈ। ਹਾਂ, ਮੀਟਿੰਗ ਹੋ ਗਈ, ਮੇਰਾ ਅੱਜ ਹੀ ਮੰਨਣਾ ਸੀਗਾ। ਮੈਂ ਉਸ ਟਾਈਮ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀਗਾ ਜਦੋਂ ਆਹ ਸਾਰਾ ਕੁਛ ਚੱਲ ਰਿਹਾ ਸੀਗਾ। ਤਾਂ ਮੈਂ ਉੱਥੇ ਵੀ ਕਿਹਾ ਸੀਗਾ ਕਿ ਮੈਨੂੰ ਲੱਗਦਾ ਕਿ ਆਖਰੀ ਮੀਟਿੰਗ, ਹਾਲਾਂਕਿ ਉਦੋਂ ਮੀਟਿੰਗ ਦਾ ਨਿਰਣਾ ਨਹੀਂ ਸੀ ਹੋਇਆ, ਤੇ ਮੈਂ ਕਿਹਾ ਸੀਗਾ ਕਿ ਵੱਧ ਤੋਂ ਵੱਧ ਇੱਕ ਅੱਧੀ ਮੀਟਿੰਗ ਸ਼ਾਇਦ ਹੋਰ ਹੋਏਗੀ, ਜਾਂ ਤਾਂ ਬਣੀ ਤੋਂ ਬਣੀ, ਨਹੀਂ ਤਾਂ ਅਬਦਲ ਕਰੀ ਚੱਲ ਗਿਆ ਕੰਮ ਤੇ ਠੀਕ ਹੈ, ਨਹੀਂ ਤੇ ਫਿਰ ਗਿਆ ਸਾਰਾ ਕੁਛ। ਤਾਂ ਉਸ ਤੋਂ ਬਾਅਦ ਫਿਰ ਇਹ ਜਦੋਂ ਟੇਬਲ ਤੋਂ ਉੱਠਣਗੇ ਤਾਂ ਫਿਰ ਇਹ ਕਹਿ ਕੇ ਉੱਠਣਗੇ ਕਿ ਲਓ ਭਾਈ ਹੁਣ ਭਾਈਦਿਆਂ ਨੂੰ ਬਾਹਣ ਇੱਕੋ ਚਿੰਨੇ ਆ। ਤਾਂ ਬਹਰਹਾਲ ਹੁਣ ਅਸੀਂ ਦੇਖ ਸਕਦੇ ਹਾਂ ਕਿ 1-2 ਮੀਟਿੰਗਾਂ ਜਿਹੜੀਆਂ ਉਹ ਤੇ ਲੱਗਦਾ ਕਿ ਪੋਸੀਬਲ ਹੈਗੀਆਂ, 1-2 ਮੀਟਿੰਗਾਂ ਹੋ ਸਕਦੀਆਂ, ਪਰ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ ਕੰਮ। ਤਾਂ ਨੁਕਤਾ ਉੱਥੇ ਦਾ ਉੱਥੇ ਹੀ ਅੜਿਆ, ਜਿਹਦੇ ਤੇ ਆਪਾਂ ਬਹੁਤ ਵਾਰੀ ਚਰਚਾ ਕਰ ਚੁੱਕੇ ਹਾਂ ਔਰ ਜਿਹਦੀ ਗੱਲ ਆਪਾਂ ਹਮੇਸ਼ਾ ਕਰਕੇ ਚੱਲਦੇ ਸਾਂ ਕਿ ਅਸਲੀ ਪੇਚ ਜਿਹੜਾ ਉਹ MSP ਤੇ ਹੀ ਫਸੇਗਾ। ਤਾਂ MSP ਉਹ ਕਾਨੂੰਨੀ ਰੂਪ ਦੇ ਵਿੱਚ ਦੇ ਨਹੀਂ ਸਕਦੇ, ਉਹਨਾਂ ਦੀ ਮਜਬੂਰੀ ਕਹਿ ਲਓ ਜਾਂ ਉਹ ਦੇਣਾ ਨਹੀਂ ਚਾਹੁੰਦੇ, ਜੋ ਮਰਜ਼ੀ ਆ। ਹਾਲਾਂਕਿ ਜੇ 17 ਲੱਖ ਕਰੋੜ ਰੁਪਈਏ ਦੀ ਆਪਾਂ ਗੱਲ ਕਰੀਏ ਤਾਂ 17 ਲੱਖ ਕਰੋੜ ਰੁਪਈਆ ਜਾਣਾ ਬਾਜ਼ਾਰ ਦੇ ਵਿੱਚ ਹੀ ਆ। ਫਰਜ਼ ਕਰੋ ਸਰਕਾਰ ਦਿੰਦੀ ਆ, ਐਕਸਟਰਾ ਉਹਨੂੰ ਬੋਝ ਇਹ ਝੱਲਣਾ ਵੀ ਪੈਂਦਾ 17 ਲੱਖ ਕਰੋੜ ਦਾ, ਜਿਹਦਾ ਕਿ ਇੱਕ ਅੰਦਾਜ਼ਾ ਹੈ ਮੋਟੇ ਤੌਰ ਤੇ ਕਿ ਜੇ ਤਮਾਮ ਫਸਲਾਂ ਦਾ ਇਹ ਜਿਹੜਾ ਹੈਗਾ ਵਾ MSP ਉਹ ਜੇ ਚੁੱਕਦੀ ਹੈ ਸਰਕਾਰ ਗਰੰਟੀ ਦੇ ਰੂਪ ਦੇ ਵਿੱਚ ਜਾਂ ਕਾਨੂੰਨੀ ਰੂਪ ਦੇ ਵਿੱਚ, ਤਾਂ 17 ਲੱਖ ਕਰੋੜ ਦਾ ਬਰਡਨ ਹੋਏਗਾ। ਤਾਂ ਉਹ ਪੈਸਾ ਵੀ ਬਾਜ਼ਾਰ 'ਚ ਹੀ ਆਉਣਾ, ਇਹ ਚੀਜ਼ ਭੁੱਲਣੀ ਨਹੀਂ ਚਾਹੀਦੀ ਜਦੋਂ ਵੀ ਤੁਸੀਂ ਆਰਥਿਕ ਲਿਹਾਜ਼ ਦੇ ਨਾਲ ਗੱਲ ਕਰਦੇ ਹੋ ਨਾ, ਕਿਉਂਕਿ ਇਹ ਸਾਰਾ ਫੰਡਾ ਹੀ ਹੈ ਨਾ, ਡਿਮਾਂਡ ਐਂਡ ਸਪਲਾਈ। ਫਿਰ ਜੋ ਅਰਥ ਪਿਆਰਾ ਹੁੰਦਾ ਉਹਦੇ ਵਿੱਚ ਆਪਾਂ ਲਿਕੁਇਡਿਟੀ ਕਹਿ ਦਿੰਦੇ ਹਾਂ ਕਿ ਉਹ ਜਿਹੜੀ ਸੰਚਾਰ ਕਰਦੀ ਆ, ਮਤਲਬ ਕਿ ਜਿਹੜੀ ਕਰੰਸੀ ਹੈ ਜਿਹੜੀ ਜਿਵੇਂ ਚੱਲਦੀ ਆ, ਉਹ ਸਾਰਾ ਇੱਕ ਪੈਟਰਨ ਹੈ ਆਰਥਿਕਤਾ ਦਾ। ਤਾਂ ਇਹ ਵੀ ਇੱਕ ਮੰਨਿਆ ਜਾਂਦਾ ਕਿ ਜੇ ਮੰਨ ਲਓ ਸਰਕਾਰ ਪੈਸੇ ਦੇ ਵਿੱਚ ਹੋਵੇ, ਜੇ ਸਰਕਾਰ ਦੇ ਕੋਲ ਸਭ ਕੁਛ ਹੋਵੇ ਤਾਂ ਦੇਣ ਲੱਗਿਆ ਵੀ ਸਰਕਾਰ ਨੂੰ ਝਿਜਕਣਾ ਨਹੀਂ ਚਾਹੀਦਾ
ਕਿਉਂਕਿ ਪੈਸਾ ਬਾਜ਼ਾਰ ਦੇ ਵਿੱਚ ਆਉਣਾ, ਬਾਜ਼ਾਰ ਦੀ ਆਰਥਿਕਤਾ ਹੀ ਮਜ਼ਬੂਤ ਹੋਏਗੀ। ਬਾਕੀ ਹੁਣ ਸਾਰੀਆਂ ਗੱਲਾਂ ਜਿਹੜੀਆਂ ਉਹ ਦੇਖ ਲਓ ਕਿਆਸਿਆਂ ਦੇ ਰੂਪ ਦੇ ਵਿੱਚ ਹੀ ਹੈ ਇਸ ਟਾਈਮ। ਉਹਨਾਂ ਨੂੰ ਜਿੰਨਾ ਮਰਜ਼ੀ ਆਪਾਂ ਵਧਾ ਕੇ ਕਰ ਸਕਦੇ, ਜਿੰਨਾ ਮਰਜ਼ੀ ਉਹਨਾਂ ਨੂੰ ਖੋਲ ਕੇ ਕਰ ਸਕਦੇ ਹਾਂ, ਪਰ ਪੂਰਨ ਤੌਰ ਤੇ ਜਿਹੜਾ ਫੈਸਲਾ ਹੈ ਉਹ ਬਣਨਾ ਟੇਬਲ ਤੇ ਦੀ ਸਹਿਮਤੀ ਤੇ। ਉਹ ਹੁਣ 4 ਨੂੰ ਫਿਰ ਬੈਠਣਗੇ। ਪਰ ਮੇਰਾ ਇੱਕ ਮੰਨਣਾ ਹੈ, ਜਾਤੀਗਤ ਮੇਰਾ ਵਿਚਾਰ ਹੈ ਜਿਹੜਾ ਮੈਂ ਇੱਥੇ ਜ਼ਰੂਰ ਪ੍ਰਗਟਾਉਣਾ ਚਾਹੂੰਗਾ। ਮੇਰਾ ਮੰਨਣਾ ਹੈ ਕਿ ਹੁਣ ਤੱਕ ਜਿਹੜੀ ਲੀਡਰਸ਼ਿਪ ਬੜੀਆਂ ਬਦਨਾਮੀਆਂ ਚੱਲ ਰਹੀ ਸੀਗੀ, ਉਹਨੇ ਇਸ ਸੰਘਰਸ਼ ਦੇ ਵਿੱਚ ਬਾ ਕਮਾਲ ਕੰਮ ਕੀਤਾ। ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਟੇਬਲ ਟਾਕ ਦੇ ਵਿੱਚ ਜੇ ਕੋਈ ਵਿਨਿੰਗ ਸਾਈਡ ਹੈ ਤਾਂ ਉਹ ਇਹੀ ਹੈ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ, ਮੇਰਾ ਮੰਨਣਾ ਹੈ ਕਿ ਬਹੁਤ ਸ਼ਾਲੀਨਤਾ ਦੇ ਨਾਲ, ਲਿਆਕਤ ਦੇ ਨਾਲ ਜਿੱਥੇ ਇਹ ਸੰਘਰਸ਼ ਲੀਡ ਕੀਤਾ ਲੀਡਰਾਂ ਨੇ, ਉੱਥੇ ਦੇਖੋ ਇਹ ਜਿੱਤ ਜਿਹੜੀ ਹੁੰਦੀ ਹੈ ਨਾ, ਸੰਘਰਸ਼ ਨਾ ਕੀਤਾ, ਸੰਘਰਸ਼ ਨਾ ਇਸੇ ਚੀਜ਼ ਜੇ ਸੌਖ ਦੇ ਨਾਲ ਹੀ ਚੀਜ਼ਾਂ ਮਿਲ ਜਾਣ ਤਾਂ ਸੰਘਰਸ਼ ਕਾਹਦਾ ਹੈ। ਦੇਖੋ ਮਾੜਾ ਜਿਹਾ ਬਰਾਬਰ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਰ ਕੀਤੀਆਂ ਜਾਂਦੀਆਂ। ਤਾਂ ਮੇਰੇ ਖਿਆਲ ਦੇ ਨਾਲ ਹੁਣ ਤੱਕ ਜਿੰਨੇ ਵੀ ਪੜਾਅ ਇਸ ਸੰਘਰਸ਼ ਨੇ ਸਰ ਕੀਤੇ, ਉਹਨਾਂ ਦੇ ਵਿੱਚ ਸਿਰ ਉੱਚੇ ਕਰਨ ਵਾਲੇ ਲੀਡਰ ਜਿਹੜੇ ਆ ਉਹ ਆਪਣੇ ਲੋਕਾਂ ਦੇ ਹੈਗੇ ਆ, ਮੌਜੂਦ ਆ। ਭਰੋਸਾ ਹੈ ਦੋ ਲੀਡਰ ਬਹੁਤ ਜਲਦੀ ਅਖੀਰਲਾ ਜਿਹੜਾ ਮਰਹਲਾ ਰਹਿ ਗਿਆ, ਅਖੀਰਲਾ ਜਿਹੜਾ ਪੜਾਅ ਰਹਿ ਗਿਆ, ਉਹਦੇ ਵਿੱਚ ਵੀ ਕੁਛ ਨਾ ਕੁਛ ਹੈ ਜਿਹੜਾ ਉਹ ਲੈ ਜਾਏਗਾ। ਜੀ। ਅਤੇ ਮਿੰਟੂ ਜੀ ਬਿਲਕੁਲ ਜਿੱਦਾਂ ਜ਼ਿਕਰ ਕਰ ਹੀ ਰਹੇ ਹਾਂ, ਇਹਨਾਂ ਨੇ ਜਿਹੜੀਆਂ 2 ਮੰਗਾਂ ਜਿਹੜੀਆਂ ਬੰਦੀਆਂ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਅਜੇ ਮੰਗ ਤਾਂ ਨਹੀਂ ਸੀ ਉੱਠ ਰਹੀ, ਨਾਲ ਹੁਣ ਬਹਿ ਕੇ ਇਹਨਾਂ ਨੇ ਪ੍ਰਸ਼ਾਦਾ ਵੀ ਛਕਿਆ ਆ। ਸੋ ਕੁਛ ਨਾ ਕੁਛ ਤਾਂ ਇਹ ਕਰਨ ਬਾਰੇ ਹੋਰ ਸੋਚ ਰਹੇ ਆ। ਅਤੇ ਜਿੱਦਾਂ ਤੁਸੀਂ ਕਹਿ ਰਹੇ ਵੀ ਮੇ ਬੀ ਇਸ ਤੋਂ ਅਗਲੀ ਜਿਹੜੀ ਅਖੀਰਲੀ ਗੇੜ ਦੀ ਗੱਲ ਜਿਹੜੀ ਉਹ ਰਹਿ ਜਾਊਗੀ। ਸੋ ਦੇਖਦੇ ਹਾਂ ਕੀ ਜਿਹੜੀ ਹੋਰ ਨੁਕਤਾ ਜਿਹੜਾ ਆ ਉਹ ਅਪਣਾਉਂਦੇ ਨੇ, ਕਿਸ ਪਾਸੇ ਵੱਲ ਇੱਕ ਚੀਜ਼ ਨੂੰ ਥੋੜਾ ਜਿਹਾ ਅੰਡਰਸਟੈਂਡ ਕਰਿਓ ਕਿ ਜਿਹੜਾ ਬਿਜਲੀ ਸੋਧ ਬਿੱਲ ਆ ਉਹ ਵੀ ਜੁੜਦਾ ਕਿਸਾਨਾਂ ਨਾਲ ਹੀ ਹੈ। ਮਤਲਬ ਕਿ ਜਿੱਦਾਂ ਉਹਨਾਂ ਦੀ ਜਿਹੜੀ ਸਬਸਿਡੀ ਆ ਉਹਦੇ ਵਿੱਚ ਲੁੱਕ ਬੈਠਾ ਗੱਦੇ ਨਾਲ ਖਤਮ ਕਰਨ ਦਾ ਹੀ ਹੈ। ਪਰ ਰੌਲਾ ਇਹ ਕਿ ਉਹ ਪ੍ਰਸਤਾਵਤ ਆ ਹਾਲੇ, ਮਤਲਬ ਕਿ ਪ੍ਰਪੋਜ਼ਲ ਹੈ, ਉਹਦਾ ਖਰੜਾ ਸਾਹਮਣੇ ਆ, ਬਟ ਇਹ ਨਹੀਂ ਹੈ ਕਿ ਉਹ ਆ ਗਿਆ, ਕੋਈ ਆਰਡੀਨੈਂਸ ਆ ਗਿਆ ਜਾਂ ਕਾਨੂੰਨ ਬਣ ਗਿਆ ਤਾਂ ਉਹਨੂੰ ਆਪਾਂ ਛੱਡ ਦੇ ਸਕਦੇ ਹਾਂ। ਇਸ ਕਰਕੇ ਪਰ ਦੂਜੇ ਪਾਸੇ ਜਿਹੜਾ ਪਰਾਲੀ ਵਾਲਾ ਉਹ ਆਰਡੀਨੈਂਸ ਆ ਚੁੱਕਾ ਹੈ, ਉਹ ਜੁੜ ਚੁੱਕਾ ਹੈ। ਉਹਦੀਆਂ ਆਪਾਂ ਬਹੁਤ ਵਾਰੀ ਗੱਲਾਂ ਕਰ ਚੁੱਕੇ ਹਾਂ ਕਿ 1 ਕਰੋੜ ਰੁਪਏ ਤੱਕ ਉਹਦੇ 'ਚ ਜੁਰਮਾਨੇ ਦਾ ਪ੍ਰਬੰਧ ਕਰ ਦਿੱਤਾ ਗਿਆ ਜੋ ਸਿੱਧੇ ਤੌਰ 'ਤੇ ਪਰਾਲੀ ਨਾਲ ਜੋੜਦਾ। ਤਾਂ ਉੱਥੇ ਮੇਰੇ ਖਿਆਲ ਦੇ ਨਾਲ ਜਿਹੜੇ ਪੰਜਾਬ ਵਾਲੇ ਕਿਸਾਨ ਆ ਉਹ ਜ਼ਿਆਦਾ ਚਿੰਤਤ ਸੀਗੇ। ਤਾਂ ਇਸ ਲਿਹਾਜ਼ ਨਾਲ ਕਿਹਾ ਜਾ ਸਕਦਾ ਜੇ ਅੱਜ ਜਿੱਤ ਮੰਨ ਲਈਏ, ਅੱਧੀ ਜਿੱਤ ਵੀ ਮੰਨ ਲਈਏ, ਤਾਂ ਉਹਦੇ ਵਿੱਚ ਇਕੱਲਾ ਪੰਜਾਬ ਹੀ ਜਿਹੜਾ ਗੇਮ ਨੂੰ 40% ਜਿੱਤਿਆ। ਜੇ ਆਪਾਂ 50% ਜਿੱਤ ਮੰਨ ਕੇ ਚੱਲਦੇ ਹਾਂ ਤਾਂ 40% ਪੰਜਾਬ ਜਿੱਤਿਆ ਵਾ। ਜੀ। ਅਗਲੀ ਗੱਲ ਕਰ ਲਈਏ ਹਰਿਆਣੇ ਦੀਆਂ ਮਿਊਨਿਸਪਲ ਚੋਣਾਂ ਦੇ ਵਿੱਚ BJP ਤੇ JGP ਨੂੰ ਝਟਕਾ। ਹਾਂਜੀ ਦੇਖੋ, ਇਹ ਜਿਹੜੀਆਂ ਇਲੈਕਸ਼ਨ ਨੇ, ਇਹ ਚੋਣਾਂ ਨੇ ਜਿਹੜੀਆਂ ਇਲੈਕਸ਼ਨ ਜਿਹੜਾ ਹੋ ਰਿਹਾ, ਚੋਣਾਂ ਵੈਸੇ ਸਾਰੀਆਂ ਚੱਲਦੀਆਂ ਹੀ ਰਹਿੰਦੀਆਂ ਨੇ, ਕਿਤੇ ਵਿਧਾਨ ਸਭਾ ਦੀ, ਲੋਕ ਸਭਾ ਦੀ, ਰਾਜ ਸਭਾ ਦੀ, ਫਿਰ ਸਥਾਨਕ ਸਰਕਾਰਾਂ ਦੀਆਂ, ਪੰਚਾਇਤੀ ਚੋਣਾਂ। ਇੰਡੀਆ ਜਿਹੜਾ ਉਹ ਇਸ ਗੱਲੋਂ ਮੈਂ ਕਹੂੰਗਾ ਕਿ ਮਾਲਾ ਮਾਲ ਆ, ਇਲੈਕਸ਼ਨ ਸਦਾ ਚੱਲਦਾ ਹੀ ਰਹਿੰਦਾ। ਅਗਰ ਇਹ ਜਿਹੜਾ ਕਾਰਪੋਰੇਸ਼ਨ ਦਾ ਸੀਗਾ ਇਹਨਾਂ ਦਾ ਇਲੈਕਸ਼ਨ ਹਰਿਆਣੇ ਵਾਲਿਆਂ ਦਾ, ਇਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਇਹਨਾਂ ਨੂੰ ਝਟਕਾ ਲੱਗਿਆ। ਕਿਉਂਕਿ ਇੱਕ ਤੇ ਆ ਕਿ ਅੰਬਾਲੇ ਤੋਂ ਹਾਰ ਗਏ ਭਾਰਤੀ ਜਨਤਾ ਪਾਰਟੀ ਵਾਲੇ। ਇਸ ਵਾਰੀ ਮੇਅਰ ਦਾ ਸਿੱਧਾ ਇਲੈਕਸ਼ਨ ਸੀਗਾ, ਜਿਵੇਂ ਮੇਰੇ ਖਿਆਲ ਦੇ ਨਾਲ ਤੁਹਾਡੇ ਵੀ ਇੱਧਰ ਸਿੱਧੀਆਂ ਵੋਟਾਂ ਪੈਂਦੀਆਂ ਨੇ, ਮੇਅਰ ਖੜ ਗਿਆ ਤੇ ਨਹੀਂ ਮੈਂਬਰ ਵਗੈਰਾ ਨਹੀਂ ਪਾਉਂਦੇ, ਸਿੱਧਾ ਮਤਲਬ ਕਿ ਮੇਅਰ ਇੱਦਾਂ ਚੁਣਿਆ ਜਾਂਦਾ। ਮੈਨੂੰ ਪਤਾ ਨਹੀਂ ਤੁਹਾਡਾ ਕੀ ਸਿਸਟਮ ਹੈ, ਪਰ ਐਤਕੀ ਇਹਨਾਂ ਨੇ ਐਸਾ ਸਿਸਟਮ ਅਡੋਪਟ ਕੀਤਾ ਵਾ। ਤਾਂ ਮਤਲਬ ਕਿ ਸਿੱਧੇ ਬੰਦੇ ਜਿਵੇਂ ਆਪਣੇ ਸਰਪੰਚ ਖੜ ਜਾਂਦੇ ਸਿੱਧੇ ਹਿਸਾਬ ਨਾਲ ਕਹਿ ਲਈਏ ਤੇ ਮੈਂਬਰ ਨਹੀਂ ਚੁਣੋਗੇ, ਸਿੱਧਾ ਸਰਪੰਚ ਜਿਹੜਾ ਉਹ ਲੋਕ ਹੀ ਚੁਣ ਲੂਗੇ। ਤਾਂ ਇਹਨਾਂ ਨੇ ਮੇਅਰ ਜਿਹੜੇ ਚੁਣਨੇ ਸੀਗੇ ਤਾਂ ਉਹਦੇ ਵਿੱਚੋਂ ਅੰਬਾਲਾ, ਕਿਉਂਕਿ ਤੁਹਾਨੂੰ ਯਾਦ ਹੋਣਾ ਖੱਟਰ ਦਾ ਵਿਰੋਧ ਇੱਥੇ ਹੋਇਆ ਸੀ, ਚੰਡੀਗੜ੍ਹ 'ਚ ਦਿਖਾਈਆਂ ਗਈਆਂ ਸੀਗੀਆਂ ਔਰ ਇੱਥੋਂ ਹੀ ਪਰਚਾ ਜਿਹੜਾ ਦਰਜ ਹੋਣ ਦੀ ਖਬਰ ਆਈ ਸੀ। ਤਾਂ ਉਹ ਹਾਰ ਗਏ ਔਰ ਕਮਾਲ ਦੀ ਗੱਲ ਹੈ ਕਿ ਬਾਅਦ ਦੁਪਹਿਰ ਹੀ ਉਹ ਜਿਹੜੀ ਬੀਬੀ ਸੀਗੀ ਉਹ ਮੁਕਾਬਲੇ 'ਚੋਂ ਬਾਹਰ ਹੋ ਗਈ ਤੇ ਚਲੇ ਗਈ, 13ਵਾਂ ਰਾਊਂਡ ਹੀ ਛੱਡ ਗਈ ਸੀ। ਉਹ ਕਹਿੰਦੀ ਜਿੱਤਣਾ ਤੇ ਇੱਕ ਨੇ, ਇਹਦਾ ਮਤਲਬ ਹੈ ਕਿ ਦੂਜਾ ਜਿੱਤ ਗਿਆ, ਮੈਂ ਹਾਰ ਗਿਆ। ਇਸੇ ਤਰ੍ਹਾਂ ਸੋਨੀਪਤ ਜਿਹੜਾ ਕਿ ਸਿੰਘੂ ਬਾਰਡਰ ਦੇ ਨਾਲ ਆ, ਬਿਲਕੁਲ ਇਹ ਸਿੰਘੂ ਬਾਰਡਰ ਹੈ ਜਿਹੜਾ ਉਹ ਬਿਲਕੁਲ ਨੇੜੇ ਪੈਂਦਾ, ਸੋਨੀਪਤ ਏਰੀਏ ਦੇ ਵਿੱਚ ਪੈਂਦਾ, ਤੇ ਸੋਨੀਪਤ ਤੋਂ ਵੀ ਹਾਰ ਗਏ, ਮਤਲਬ ਕਿ ਉੱਥੇ ਵੀ ਨਿਗਮ ਦਾ ਇਲੈਕਸ਼ਨ ਹਾਰ ਗਏ। ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਦੁਸ਼ਯੰਤ ਚੌਟਾਲਾ ਦਾ ਜਿਹੜਾ ਆਪਣਾ ਇਲਾਕਾ ਹੈ ਬਿਹਾਰ ਜ਼ਿਲ੍ਹੇ ਦਾ ਉਹ ਕਲਾਨਾ, ਉਹਦੇ ਵਿੱਚ ਵੀ JJP ਨੂੰ ਹਾਰ ਮਿਲ ਗਈ। JJP ਨੂੰ ਰਵਾੜੀ ਦੀ ਜਿਹੜੀ ਧਾਰੂਹੇੜਾ ਸੀਟ ਸੀ
ਉੱਥੋਂ ਵੀ ਹਾਰ ਮਿਲ ਗਈ। ਰਵਾੜੀ ਨਗਰ ਨਿਗਮ ਦੇ ਵਿੱਚ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਸੀਟ ਕੱਢ ਗਈ। ਪੰਚਕੂਲੇ ਤੋਂ ਵੀ ਇਹ ਕੱਢ ਗਏ ਨੇ। ਇਹ ਭਾਰਤੀ ਜਨਤਾ ਪਾਰਟੀ ਨੂੰ ਕਹਿ ਲਈਏ ਕਿ ਖੁਸ਼ੀ ਦਾ ਸਬੱਬ ਜਿਹੜਾ ਉਹ ਬਖਸ਼ ਦਿੱਤਾ ਵੋਟਰਾਂ ਨੇ। ਪਰ ਅੱਗੇ ਹਾਰ ਕਹੀ ਜਾ ਸਕਦੀ ਹੈ, ਕਿਉਂਕਿ ਜਿੱਥੇ ਜਿੱਥੇ ਇਹਨਾਂ ਦੇ ਗੜ੍ਹ ਸੀਗੇ ਉੱਥੋਂ ਹਾਰ ਗਏ ਨੇ। ਕਾਂਗਰਸ ਦੇ ਵਿੱਚ ਤਾਂ ਸੋਨੀਪਤ ਦੇ ਵਿੱਚ ਤਾਂ ਕਾਂਗਰਸ ਨੂੰ ਮੇਰੇ ਖਿਆਲ ਦੇ ਨਾਲ 14,000 ਵੋਟਾਂ ਦੇ ਨਾਲ ਜਿੱਤ ਮਿਲੀ ਆ। ਤਾਂ ਕਾਫੀ ਕੁਝ ਜਿਹੜਾ ਹੈ ਉਹ ਕਹਿ ਗਏ ਆ ਇਲੈਕਸ਼ਨ। ਹਾਲਾਂਕਿ ਦੇਖੋ, ਜੇ ਤੇ ਤੁਸੀਂ ਇਸ ਪੱਖ ਤੋਂ ਵੇਖੋਗੇ, ਕਿਸਾਨ ਅੰਦੋਲਨ ਦੇ ਪੱਖ ਤੋਂ, ਤੇ ਜਿੰਨੇ ਵੀ ਹੁਣ ਨਤੀਜੇ ਆ ਰਹੇ ਇਹਨਾਂ ਦਿਨਾਂ ਦੇ ਵਿੱਚ, ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਦੇਖੋ ਜੀ ਆਧਾਰ ਜਿਤਾਤਾ ਉਹਨਾਂ ਨੇ, ਬਾਈ ਇਲੈਕਸ਼ਨ ਜਿਤਾ ਦਿੱਤਾ ਫਲਾਂ ਨੇ। ਤਾਂ ਹੁਣ ਜੇ ਆਪਾਂ ਇਸ ਗੱਲ ਨੂੰ ਜੋੜੀਏ, ਪਰ ਮੇਰਾ ਮੰਨਣਾ, ਦੇਖੋ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਨਾ, ਚਾਹੇ ਵਿਧਾਨ ਸਭਾ ਦੇ ਲਾ ਲਓ, ਉਹ ਤੋਂ ਹੇਠਾਂ ਜਿਹੜੇ ਇਲੈਕਸ਼ਨ ਹੁੰਦੇ ਆ, ਚਾਹੇ ਉਹ ਕਾਰਪੋਰੇਸ਼ਨ ਦੇ ਆ, ਚਾਹੇ ਉਹ ਲਾ ਲਓ ਹੋਰ ਜਿੱਦਾਂ ਹੁੰਦੇ ਆ ਕੌਂਸਲ ਵਗੈਰਾ ਦੇ, ਜਾਂ ਪੰਚਾਇਤੀ ਇਲੈਕਸ਼ਨ ਹੁੰਦੇ ਆ, ਤਾਂ ਉਹਦੇ 'ਚ ਕੀ ਆ ਕਿ ਲੋਕਲ ਮੁੱਦੇ, ਸਥਾਨਕ ਰਸੂਖ, ਸਥਾਨਕ ਸਮੱਸਿਆਵਾਂ, ਜਾਂ ਕਹਿ ਲਓ ਸਥਾਨਕ ਗਰਜ਼ਾਂ, ਇੱਕ ਦੂਜੇ ਦੀਆਂ ਜਿਹੜੀਆਂ ਲੋੜਾਂ, ਉਹ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੀਆਂ ਇਲੈਕਸ਼ਨ। ਸੋ ਇਸ ਕਰਕੇ ਜੇ ਉਹਨੂੰ ਕੌਮੀ ਮੁੱਦੇ ਨਾਲ ਜੋੜ ਦਈਏ ਕਿ ਲਓ ਜੀ ਕੌਮੀ ਮੁੱਦੇ ਤੇ ਮੋਹਰ ਲੱਗ ਗਈ ਆ, ਤਾਂ ਫਿਰ ਤਾਂ ਮੇਰੇ ਖਿਆਲ ਦੇ ਨਾਲ ਆ ਕਸ਼ਮੀਰ ਦੇ ਵਿੱਚ ਜਿਹੜਾ ਢੰਡੋਰਾ ਪਿੱਟ ਰਿਹਾ, ਜਿਵੇਂ ਤੁਹਾਨੂੰ ਅੰਕੜੇ ਦੱਸਾਂ, ਖੁੱਲਾ ਟਾਈਮ ਹੋਵੇ ਕਿਤੇ ਤੁਸੀਂ ਸੱਚ ਜਾਣੋ, ਬਹੁਤ ਬੁਰੀ ਤਰ੍ਹਾਂ ਡਿਫੀਟ ਹੋਇਆ ਉੱਥੇ। ਕਿਉਂਕਿ ਜਿਹੜਾ ਜੰਮੂ ਤੇ ਕਸ਼ਮੀਰ 2 ਡਿਵੀਜ਼ਨਾਂ ਸੀਗੇ ਨਾ, ਹੁਣ ਤਾਂ ਚਲੋ ਯੂਪੀ ਹੈ, ਤਾਂ ਜੰਮੂ ਜਿਹੜਾ ਉੱਥੇ ਹਿੰਦੂ ਬਹੁ ਗਿਣਤੀ ਆ, ਤੇ ਕਸ਼ਮੀਰ ਡਿਵੀਜ਼ਨ ਜਿਹੜੀ ਆ ਉਹ ਮੁਸਲਿਮ ਬਹੁ ਗਿਣਤੀ ਆ। ਜੰਮੂ ਦੇ ਵਿੱਚ 2 ਜ਼ਿਲ੍ਹੇ ਇਸ ਤਰ੍ਹਾਂ ਦੇ ਆ ਜਿਹਦੇ ਵਿੱਚ ਮੁਸਲਿਮ ਡੋਮੀਨੇਟ ਕਰਦੀ ਆ ਵਸੋਂ, ਤੇ 2 ਦੇ ਵਿੱਚ ਬਰੋਬਰ ਨੇ ਹਿੰਦੂ ਅਤੇ ਮੁਸਲਿਮ ਭਾਈਚਾਰਾ। ਤੇ 140 ਉੱਧਰ ਸੀਟਾਂ ਸੀ, ਮਤਲਬ ਕਿ ਉਧਰ ਦੋਨਾਂ ਦੇ ਰਲ ਕੇ 280 ਸੀਟ ਬਣਦੀ ਆ। ਤਾਂ ਜੰਮੂ ਕਸ਼ਮੀਰ ਡਿਵੀਜ਼ਨ ਦੇ ਵਿੱਚ ਜੇ ਤੁਸੀਂ ਦੇਖੋ, ਕੱਲੀ ਕਸ਼ਮੀਰ 'ਚ ਇਹਨਾਂ ਨੇ ਮੇਰੇ ਖਿਆਲ ਦੇ ਨਾਲ 140 ਚੋਂ 53 ਉਤਾਰੇ ਸੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਨੇ ਕਸ਼ਮੀਰ 'ਚ, ਜਿੱਥੇ 370 ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਜੰਮੂ ਨੂੰ ਤਾਂ ਛੱਡ ਦਿਓ ਇੱਕ ਵਾਰੀ, ਤਾਂ ਉੱਥੇ 53 ਦੇ ਵਿੱਚੋਂ ਇਹਨਾਂ ਦੇ 3 ਜਿੱਤੇ, 3 ਦੇ ਵਿੱਚੋਂ ਵੀ ਬਾਅਦ 'ਚ ਇੱਕ ਰਿਜ਼ਲਟ ਪਲਟ ਗਿਆ, ਮਤਲਬ ਕਿ 2 ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉੱਥੇ ਫਿਰ 370 ਤੇ ਮੋਹਰ ਲੱਗੀ ਕਿ ਨਾ ਲੱਗੀ, ਆਪ ਹੀ ਅੰਦਾਜ਼ਾ ਲਾ ਲਓ ਕਸ਼ਮੀਰ ਵੈਲੀ ਦੇ ਵਿੱਚ। ਸੋ ਇਸੇ ਤਰ੍ਹਾਂ ਜੇ ਜੰਮੂ ਦੀ ਗੱਲ ਕਰ ਲਓਗੇ ਤਾਂ ਉੱਥੇ ਵੀ ਕੁਛ ਹੈ, ਠੀਕ ਹੈ, ਇਹਨਾਂ ਦੀ ਪਾਰਟੀ ਜਿਹੜੀ ਆ ਸਿੰਗਲ ਲਾਰਜੈਸਟ ਪਾਰਟੀ ਗਿਣੀ ਜਾਊਗੀ, ਪਰ ਉਹਦੇ ਵਿੱਚ ਕੀ ਆ ਕਿ 46 ਸੀਟਾਂ ਉੱਥੇ ਵੀ ਮੇਰੇ ਖਿਆਲ ਦੇ ਨਾਲ ਨੈਸ਼ਨਲ ਕਾਨਫਰੰਸ ਵਾਲੇ ਲੈ ਗਏ, 26 ਦੇ ਕਰੀਬ ਉਹ PDP ਵਾਲੇ ਲੈ ਗਏ, ਕੁਛ ਕਾਂਗਰਸ ਲੈ ਗਏ, ਕੁਛ ਹੋਰ ਇਹਨਾਂ ਦੇ ਆਪਣੇ ਜਿਹੜੇ ਜੋਟੀਦਾਰ ਸੀ ਉਹ ਲੈ ਗਏ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ, ਹਿੰਦੂ ਬਹੁ ਗਿਣਤੀ ਇਲਾਕੇ ਦੇ ਵਿੱਚ ਵੀ ਉਹ ਜਿਹੜਾ ਗੁਪਕਾਰ ਅਲਾਇੰਸ ਸੀਗਾ ਉਹ ਬਹੁਤ ਵਧੀਆ ਪ੍ਰਦਰਸ਼ਨ ਕਰ ਗਿਆ। ਹੁਣ ਇਹਨੂੰ ਕਿਸ ਤਰੀਕੇ ਨਾਲ ਲਿਆ ਜਾ ਸਕਦਾ? ਜੇ ਉਹ ਕਹਿਣਗੇ ਭਾਜਪਾ ਵਾਲੇ, ਤਾਂ ਕਹਿਣਗੇ ਜੀ ਅਸੀਂ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇ, ਸਾਡੇ ਕੋਲ 70 ਦੇ ਕਰੀਬ ਸੀਟਾਂ ਆ ਗਈਆਂ, ਇੰਨੀਆਂ ਕਿਸੇ ਕੋਲ ਹੈ ਨਹੀਂ ਹੈ। ਪਰ ਉੱਥੇ ਦੂਜਿਆਂ ਨੂੰ ਪ੍ਰਚਾਰ ਕਿਸ ਤਰ੍ਹਾਂ ਦਾ ਕਰਨ ਦਾ ਮੌਕਾ ਦਿੱਤਾ ਗਿਆ, ਜਾਂ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ, ਉਹ ਡਿਫਰੈਂਟ ਸਟੋਰੀ ਹੈ। ਤਾਂ ਤੁਸੀਂ ਇਹ ਦੇਖ ਲਓ ਕਿ ਕਿਸ ਤਰ੍ਹਾਂ ਉਹ ਜਿਹੜੀ ਅਸਫਲਤਾ ਵੀ ਹੈ ਉਹਨੂੰ ਸਫਲਤਾ ਦਰਸਾ ਦਿੱਤਾ ਜਾਂਦਾ। ਤਾਂ ਹੁਣ ਵੀ ਇਹ ਕਹਿਣਗੇ 1-2 ਥਾਵਾਂ ਤੋਂ ਅਸੀਂ ਜਿੱਤ ਗਏ ਜੀ ਫਲਾਂ, ਪਰ ਅਸਲ ਦੇ ਵਿੱਚ ਮੈਂ ਜਿਵੇਂ ਕਹਿ ਰਿਹਾ ਕਿ ਕੌਮੀ ਮੁੱਦਾ ਜਿਹੜਾ ਹੁੰਦਾ ਨਾ, ਕਈ ਵਾਰ ਠੀਕ ਹੈ ਸਰਕਾਰ ਕੋ ਹੁੰਦਾ ਕੁਛ ਇਲਾਕਿਆਂ ਦੇ ਵਿੱਚ, ਕੋਈ ਵੱਡੀ ਗੱਲ ਨਹੀਂ ਹੈ, ਉਹਦੇ ਵਿੱਚ ਹੁੰਦਾ ਵੀ ਹੈ, ਪਰ ਜ਼ਿਆਦਾਤਰ ਮੌਕਿਆਂ ਤੇ ਨਹੀਂ ਹੈ। ਪਰ ਰੌਲਾ ਕੀ ਆ ਕਿ ਹਰਿਆਣੇ ਤੇ ਪੰਜਾਬ ਦੇ ਵਿੱਚ ਚਾਹੇ ਵੋਟ ਜਿਹੜੀ ਆ ਉਹ ਸ਼ਹਿਰੀ ਪੈਂਦੀ ਹੈ ਚਾਹੇ ਪੇਂਡੂ ਪੈਂਦੀ ਆ, ਉਹਦਾ ਬੇਸ ਜਿਹੜਾ ਰਹੇਗਾ, ਆਧਾਰ ਜਿਹੜਾ ਰਹੇਗਾ ਉਹ ਖੇਤੀ ਰਹੇਗਾ। ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕੁਛ ਹੱਦ ਤੱਕ ਲੱਗਦਾ ਉਹ ਆ ਕਿ ਸ਼ਹਿਰੀ ਵੋਟਰ ਨੇ ਹਰਿਆਣਾ ਸਰਕਾਰ ਦੇ ਨਾਲ ਥੋੜਾ ਜਿਹਾ ਰੁਖ, ਜਿਹੜਾ ਪਹਿਲਾਂ ਹੀ ਵਿੰਗਾ ਟੇਢਾ ਸੀਗਾ, ਮਸੀ ਸਰਕਾਰ ਇਹਨਾਂ ਦੀ ਬਣੀ ਆ, ਰੁਖ ਥੋੜਾ ਜਿਹਾ ਹੋਰ ਉਹਨਾਂ ਤੋਂ ਪਾਸੇ ਵਾਲਾ ਕਰ ਲਿਆ। ਤਾਂ ਇਹ ਖਤਰੇ ਦੀ ਘੰਟੀ ਆ JJP ਵਾਸਤੇ ਵੀ, ਤੇ ਦੂਸਰੀ ਜਿਹੜੀ ਇਹਨਾਂ ਦੀ ਆਪਣੀ ਕਾਫੀ ਤੇ ਰਿਹਾ ਭਾਰਤੀ ਜਨਤਾ ਪਾਰਟੀ ਵਾਸਤੇ ਵੀ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਤਰੇ ਦਾ ਕੁੱਬੂ ਜ਼ਰੂਰ ਆ। ਹਾਂ, ਇਹਨੂੰ ਇਹ ਪੇਸ਼ ਕਿਵੇਂ ਕਰਦੇ ਆ ਕਿ ਅਸੀਂ 1-2 ਜਿੱਤ ਲਿਆ ਜੀ, ਪੰਚਕੂਲਾ ਜਿੱਤ ਲਿਆ, ਅਸੀਂ ਫਲਾਂ ਜਿੱਤ ਲਿਆ, ਉਹਨੂੰ ਪੇਸ਼ਕਾਰੀ ਕਿਸ ਤਰ੍ਹਾਂ ਕਰਦੇ ਉਹ ਦੇਖਣਾ ਹੋਏਗਾ। ਜੀ ਜੀ। ਅਗਲੀ ਗੱਲ ਕਰੀਏ, ਰਿਲਾਇੰਸ ਜੀਓ ਇਨਫੋਕਾਮ ਨੇ ਕੈਪਟਨ ਤੇ ਪੰਜਾਬ ਦੇ DGP ਨੂੰ ਲਿਖੀ ਹੈ ਜੀ ਚਿੱਠੀ। ਹੁਣ ਦੇਖੋ ਇਹਦੇ ਸਿਆਪਾ ਹੀ ਕੁਝ ਹੋਰ ਨਿਕਲਿਆ ਹੈ। ਇੱਕ ਜੀਓ ਵਾਲੇ ਟਾਵਰ ਤੋੜਦੇ ਰਹੇ ਪੰਜਾਬੀ, ਬਾਅਦ ਚ ਪਤਾ ਲੱਗਿਆ ਤੇ ਇਹ ਤੇ ਵੇਚ ਹੀ ਚੁੱਕੇ ਆ। ਕਿਸੇ ਬਰੁਕਫੀਲਡ ਕੰਪਨੀ ਆ, ਤੁਸੀਂ ਗੂਗਲ ਤੇ ਸਰਚ ਕਰੋ, ਬਰੁਕਫੀਲਡ ਡੀਲ ਵਿਦ ਰਿਲਾਇੰਸ, 25,500 ਕਰੋੜ ਦੇ ਵਿੱਚ ਇਹ ਵਿਕ ਚੁੱਕੇ ਆ ਟਾਵਰ।
ਤੇ ਕੈਨੇਡਾ ਵਾਲੇ ਤੇ ਸਪੋਰਟ ਕਰਦੇ ਸੀ, ਇਹਨਾਂ ਨੇ ਕੈਨੇਡਾ ਵਾਲੀ ਕੰਪਨੀ ਦੇ ਦਿਖਾਤੇ ਜੀ ਉਹ ਟਾਵਰ। ਹੁਣ ਬਾਅਦ ਦੇ ਵਿੱਚ ਪਤਾ ਲੱਗ ਰਿਹਾ ਕਿ ਸਤੰਬਰ ਦੇ ਵਿੱਚ ਡੀਲ ਜਿਹੜੀ ਆ ਓਵਰ ਹੋ ਗਈ ਸੀਗੀ, ਡੀਲ ਜਿਹੜੀ ਆ ਉਹ ਡਨ ਕਰ ਦਿੱਤੀ ਗਈ ਸੀ ਦੋਨਾਂ ਧਿਰਾਂ ਵੱਲੋਂ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਮਾਜਰਾ ਕਿੱਥੋਂ ਤੱਕ। ਹਾਂ, ਸਰਵਿਸ ਪ੍ਰੋਵਾਈਡਰ ਨੇ ਉਹ, ਮਤਲਬ ਕਿ ਸਰਵਿਸ ਜਿਹੜੀ ਜੀਓ ਦੀ ਆ ਉਹਨਾਂ ਟਾਵਰਾਂ ਤੋਂ ਹੀ ਆ ਰਹੀ ਹੈ, ਪਰ ਸਾਰਾ ਪ੍ਰਬੰਧ ਹੈ ਜਿਹੜਾ ਜੋ ਵੀ ਹੈ ਪ੍ਰਾਪਰਟੀ ਵਗੈਰਾ ਉਹ ਉਹਨਾਂ ਕੋਲ ਚੱਲ ਗਈ ਹੈ। ਖੈਰ ਹੁਣ ਹੋਇਆ ਕੀ ਆ ਕਿ ਮਸਲਾ ਤੁਹਾਨੂੰ ਪਤਾ ਹੀ ਕੌਮੀ ਪੱਧਰ ਤੇ ਵੀ ਇਹ ਉਛਲਿਆ, ਮੀਡੀਆ ਆਊਟਲੈਟਸ ਨੇ ਬਹੁਤ ਦੂਸਰੇ ਤਰੀਕੇ ਦੇ ਨਾਲ ਇਹਨੂੰ ਪੇਸ਼ ਕੀਤਾ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਵੀ। ਪਰ ਅੱਜ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਵੀ ਬੜੀ ਅਜੀਬੋ-ਗਰੀਬ ਦੀ ਹੋਈ ਆ। ਤੁਸੀਂ ਹੈਰਾਨ ਹੋ ਗਏ ਕਿਉਂਕਿ ਘਟਨਾਵਾਂ ਕੱਲ੍ਹ ਦੀਆਂ ਰੁਕੀਆਂ। ਕੱਲ੍ਹ ਦੱਸਦੇ ਸੀਗੇ ਕਿ ਕੋਈ 4-5 ਦਰਜਨ ਜਿਹੜੇ ਟਾਵਰ ਆ ਉਹਨਾਂ ਦੇ ਕਨੈਕਸ਼ਨ ਕੱਟੇ ਗਏ ਸੀ, ਪਰ ਬਾਅਦ ਦੇ ਵਿੱਚ ਅੱਜ ਜੇ ਦੇਖੀਏ ਤਾਂ ਕੋਈ ਵੱਡੀ ਖਬਰ ਨਹੀਂ ਆਈ। ਹਾਲਾਂਕਿ ਲੋਕਾਂ ਨੇ ਰੱਜ ਕੇ ਨਖੇਦੀ ਕੀਤੀ ਹੈ, ਜਿਵੇਂ ਜਨਰੇਟਰ ਕੱਢ ਕੇ ਗੁਰੂ ਘਰ ਦੇ ਵਿੱਚ ਲਿਜਾਂਦਾ ਗਿਆ, ਉਹ ਖੜਿਆ ਗਿਆ, ਉਹਦੀ ਨਖੇਦੀ ਵੀ ਕੀਤੀ ਲੋਕਾਂ ਨੇ ਕਿ ਬਹੁਤ ਘਟੀਆ ਹਰਕਤ ਕੀਤੀ ਹੈ, ਦਿਨ ਵੀ ਕੀਤੀ ਹੈ। ਪਰ ਬਾਵਜੂਦ ਇਸ ਤੇ ਅੱਜ ਗਵਰਨਰ ਨੇ ਇੱਕ ਟਵੀਟ ਕੀਤਾ, ਇਹ ਬੜੀ ਗੱਲ ਦਿਲਚਸਪ ਹੋ ਜਾਂਦੀ ਆ। ਤਾਂ ਗਵਰਨਰ ਕੀ ਕਹਿੰਦੇ ਆ, ਉਹ ਕਹਿੰਦੇ ਆ ਕਿ ਜੋ ਕੀਤਾ ਗਿਆ ਉਸ ਤੋਂ ਬਾਅਦ ਹੁਣ ਜਿਹੜੇ ਮੁੱਖ ਸਕੱਤਰ ਆ ਸਾਡੇ ਮਤਲਬ ਕਿ ਸਟੇਟ ਦੇ ਚੀਫ ਸੈਕਟਰੀ, ਉਹਨਾਂ ਨੂੰ ਤੇ DGP ਨੂੰ ਤਲਬ ਕੀਤਾ ਜਾਊਗਾ, ਉਹਨਾਂ ਤੋਂ ਰਿਪੋਰਟ ਲਈ ਜਾਏਗੀ, ਸਮਨ ਕੀਤਾ ਜਾਏਗਾ ਉਹਨਾਂ ਨੂੰ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੈ ਇਸ ਮਾਮਲੇ 'ਚ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਾਅਦਾ ਕਰ ਦਿੱਤਾ, ਕਿਸਾਨ ਜਥੇਬੰਦੀਆਂ ਨੇ ਅਪੀਲ ਕਰ ਦਿੱਤੀ, ਸਾਰਾ ਕੁਝ ਠੀਕ ਹੋ ਗਿਆ। ਲੋਕ ਵੀ ਉਸ ਸੁਨੇਹੇ ਨੂੰ ਪੋਜ਼ਿਟਿਵਲੀ ਲੈ ਕੇ ਪਿੱਛੇ ਹਟ ਗਏ। ਪਰ ਹੁਣ ਯਕਦਮ ਇਹ ਹੋਇਆ ਕਿ ਗਵਰਨਰ ਨੇ ਰਿਪੋਰਟ ਤਲਬ ਕਰ ਲਈ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਡਿਵੈਲਪਮੈਂਟ ਹੈ। ਦੇਖੋ ਹੁਣ ਕੀ ਬਣਦਾ। ਪਰ ਜੀਓ ਵਾਲੇ ਟਾਵਰ ਦਾ ਮਸਲਾ ਜਿਹੜਾ ਉਹ ਕਾਫੀ ਜ਼ਿਆਦਾ ਕਹਿ ਲਈਏ ਤਾਂ ਨਾਟਕੀ ਮੋੜ ਲੈ ਗਿਆ। ਜੀ ਬਿਲਕੁਲ। ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਦਾ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਕੋਝਾ ਮਜ਼ਾਕ। ਇਹ ਰਵਿੰਦਰਪਾਲ ਜਿਹੜੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਗਏ ਸਨ ਜੀ, ਉੱਥੇ ਇਹਨਾਂ ਦਾ ਇੰਤਕਾਲ ਹੋ ਗਿਆ ਸੀਗਾ। ਉਸ ਤੋਂ ਬਾਅਦ ਸਰਕਾਰ ਨੇ ਇੱਕ ਰਕਮ ਐਲਾਨੀ ਸੀਗੀ, ਉਸ ਰਕਮ ਦੇ ਵਿੱਚ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਦਿੱਤਾ ਸੀਗਾ ਸ਼ਾਇਦ 4 ਲੱਖ ਰੁਪਈਆ। ਪਰ ਬੇਸ਼ਰਮੀ ਦੀ ਹੱਦ ਵੇਖੋ ਸਰਕਾਰ ਦੀ ਕਿ ਉਹਨਾਂ ਨੇ 22 ਦਸੰਬਰ ਨੂੰ ਚੈੱਕ ਲਾਇਆ ਤੇ ਚੈੱਕ ਬਾਉਂਸ ਹੋ ਗਿਆ। ਉਹ ਫਿਰ ਸਥਾਨਕ ਅਫਸਰ ਦੇ ਕੋਲ ਗਏ ਤੇ ਕਹਿੰਦੇ ਜੀ ਕੋਈ ਪ੍ਰੋਬਲਮ ਆ ਰਹੀ ਹੈ। ਉਹ ਅਫਸਰ ਬੋਲਦਾ, ਕਹਿੰਦਾ ਕਿ ਤੁਸੀਂ ਜਾਓ ਫਿਰ ਦੁਬਾਰਾ ਲਾਓ, ਮੈਂ ਫੋਨ ਕਰ ਦਿੰਦਾ। ਉਹਨਾਂ ਨੇ 24 ਨੂੰ ਫਿਰ ਲਾਇਆ, ਫਿਰ ਚੈੱਕ ਬਾਉਂਸ ਹੋ ਗਿਆ। ਫਿਰ ਜਾ ਕੇ ਉਹਨਾਂ ਨੇ 3-4 ਦਿਨਾਂ ਬਾਅਦ ਲਾਇਆ, ਚੈੱਕ ਬਾਉਂਸ ਹੋ ਗਿਆ। 4 ਲੱਖ ਰੁਪਈਏ ਦਾ ਚੈੱਕ ਸੀ ਪੀੜਤ ਪਰਿਵਾਰ ਨੂੰ ਦਿੱਤਾ ਗਿਆ ਜਿਹੜਾ। ਹੁਣ ਜਦੋਂ ਪੱਤਰਕਾਰਾਂ ਨੇ ਦੁਬਾਰਾ ਪੁੱਛਿਆ ਉਸੇ ਅਫਸਰ ਨੂੰ, ਕਹਿੰਦਾ ਜੀ ਮੈਨੂੰ ਤੇ ਹੁਣੇ ਤੁਹਾਡੇ ਤੋਂ ਪਤਾ ਲੱਗਿਆ। ਤੇ ਬੰਦਾ ਪੁੱਛੇ ਕਿ ਪੀੜਤ ਪਰਿਵਾਰ ਆ ਜਿਹੜਾ ਉਹ ਐਵੇਂ ਧੱਕੇ ਖਾਂਦਾ ਰਿਹਾ ਦਫ਼ਤਰਾਂ ਦੇ ਵਿੱਚ। ਬੜਾ ਕੋਝਾ ਮਜ਼ਾਕ ਆ, ਬੜਾ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਰੀਦ ਆ ਇਸ ਜ਼ਖਮ ਨੂੰ ਛਿੱਲਣ ਵਾਲੀ ਗੱਲ ਆ। ਜੇ ਕੋਈ ਭਾਣਾ ਮੰਨ ਕੇ ਬੈਠਾ, ਜੇ ਉਹਦੇ ਕੋਈ 2-4 ਦਿਨ ਲੰਘੇ ਆ ਤੇ ਤੁਸੀਂ ਫਿਰ ਉਹਨਾਂ ਨੂੰ ਇਹ ਜਿਹੜੇ ਜ਼ਖਮ ਆ ਹਰੇ ਕਰਕੇ ਦੇ ਰਹੇ ਹੋ, ਬੜੀ ਮਾੜੀ ਗੱਲ ਹੈ। ਜੇ ਤੁਹਾਡੇ ਖਜ਼ਾਨੇ 'ਚ ਪੈਸੇ ਹੈ ਨਹੀਂਗੇ ਤੇ ਫਿਰ ਤੁਸੀਂ ਕਾਹਦੇ ਵਾਸਤੇ ਦਿੰਦੇ ਹੋ ਚੈੱਕ? ਜਿੱਥੇ ਲੋਕ ਬਹੁਤ ਕੁਝ ਕਰ ਰਹੇ ਉੱਥੇ ਆਪੇ ਕਰ ਲੈਣਗੇ, ਆਪੇ ਕਰ ਲੈਣਗੇ। ਹੁਣ ਤੇ ਬਾਬਾ ਢੱਡਰੀਆਂ ਵਾਲਾ ਵੀ ਆ ਗਿਆ ਕਿ ਕਹਿੰਦਾ 21 ਲੱਖ ਰੁਪਇਆ ਮੈਂ ਦੇਊਂਗਾ। ਹੋ ਸਕਦਾ ਕੋਈ 2-4 ਬਾਬੇ ਹੋਰ ਆਪਣੇ ਆਲੇ ਦੁਆਲੇ ਦੇਖ ਲੈਣ ਤੇ ਸਾਰਾ ਕੁਛ ਕਿਸਾਨਾਂ ਦਾ ਦਿੱਤਾ ਹੀ ਆ ਕਿ ਕੋਈ ਗੱਲ ਨਹੀਂ ਸੰਗਤ ਦੇ ਲੇਖੇ ਲਾ ਦੇਈਏ। ਤੇ ਇਹਦਾ ਚਲੋ ਮਦਦ ਹੋ ਜੂ। ਜੇ ਤੁਹਾਡੇ ਕੋਲ ਕੁਛ ਨਹੀਂ ਹੈਗਾ ਤੇ ਹੱਥ ਹੀ ਖੜੇ ਕਰ ਦਿਓ ਕਮ ਸੇ ਕਮ। ਆਹ ਜਲੂਸ ਤਾਂ ਨਾ ਕੱਢੋ ਤੁਸੀਂ ਆਪਣੀ ਸਰਕਾਰ ਦਾ। ਇੱਕ 4 ਲੱਖ ਰੁਪਈਆ ਕਿੱਡੀ ਕੁ ਗੱਲ ਹੈ ਸਰਕਾਰ ਵਾਸਤੇ। ਔਰ 3 ਦਫਾ ਚੈੱਕ ਜਿਹੜਾ ਆ ਉਹ ਬਾਉਂਸ ਹੋ ਜਾਂਦਾ। ਮੈਂ ਤਾਂ ਕਹਿੰਦਾ ਕਿ ਅਦਾਲਤ 'ਚ ਜਾ ਕੇ ਇਹਨਾਂ ਤੇ ਪਰਚਾ ਕਰ ਦੇਣਾ ਚਾਹੀਦਾ। ਜਿਵੇਂ ਆਮ ਬੰਦੇ ਤੇ ਜੇ ਪਰਚਾ ਹੋ ਜਾਂਦਾ ਚੈੱਕ ਬਾਉਂਸ ਦਾ, ਕੀ ਕਹਿੰਦੇ ਆ ਇੱਕ ਸਰਕਾਰੀ ਤੰਤਰ ਤੇ ਨਹੀਂ ਪਰਚਾ ਦਰਜ ਕੀਤਾ ਜਾ ਸਕਦਾ? ਸਾਰੇ ਸਰਕਾਰੀ ਨਿਜ਼ਾਮ ਨੂੰ ਕਟਹਿਰੇ 'ਚ ਖੜਨਾ ਕਰਨਾ ਚਾਹੀਦਾ ਕਿ ਇੱਕ ਬਾਉਂਸ ਦਾ ਹੀ ਮਾਮਲਾ ਨਹੀਂ ਹੈ, ਚੈੱਕ ਬਾਉਂਸ ਦਾ ਹੀ ਮਾਮਲਾ ਨਹੀਂ ਹੈਗਾ, ਬਲਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਪਰਿਵਾਰ ਦੇ ਜਿਹੜਾ ਆਪਾਂ ਕਹਿ ਲਈਏ ਇੱਕ ਮਾਨਸਿਕ ਸ਼ੋਸ਼ਣ ਦਾ ਵੀ ਮਾਮਲਾ ਹੈ। ਉਹਨਾਂ ਨੂੰ ਮਾਨਸਿਕ ਤੌਰ ਤੇ ਇੱਕ ਟੌਰਚਰ ਵੀ ਆ। ਇਹ ਆਪਣੇ ਆਪ ਦੇ ਵਿੱਚ ਬੜੀ ਬੇਸ਼ਰਮੀ ਵਾਲੀ ਗੱਲ ਹੈ। ਮੈਂ ਕਹਿੰਦਾ ਸਰਕਾਰ ਵਾਸਤੇ ਗੁਰਕੀਰਤ ਕੋਟਲੀ ਨੇ ਇਹ ਚੈੱਕ ਦਿੱਤਾ ਸੀਗਾ, ਘੱਟੋ ਘੱਟ ਉਹਨਾਂ ਨੂੰ ਹੁਣ ਥੋੜਾ ਹੱਥ ਪੱਥਾ ਮਾਰਨਾ ਚਾਹੀਦਾ। ਜੀ ਜੀ। ਅਗਲੀ ਗੱਲ ਕਰੀਏ, ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਨੌਜਵਾਨ ਦੀ ਮੌਤ ਦੀ ਖਬਰ। ਹਾਂਜੀ, ਇਹ ਜਿਹੜਾ ਕਿਸਾਨ ਵਿਚਾਰਾ ਗੁਜ਼ਰਿਆ ਹੈ 31 ਸਾਲ ਦੇ, ਮਤਲਬ ਕਿ ਇਹਨਾਂ ਨੂੰ ਕਿ ਕੋਈ ਜ਼ਿਆਦਾ ਉਮਰ ਨਹੀਂ ਹੈ,
ਜ਼ਿਆਦਾ ਕਿ ਜਵਾਨ ਨੇ, ਬਹੁਤ ਜ਼ਿਆਦਾ ਜਵਾਨ ਨੇ। ਗੁਰਮੀ ਕਲਾਂ ਪਿੰਡ ਸੀ ਇਹਨਾਂ ਦਾ, ਦਰਸ਼ਨ ਸਿੰਘ ਇਹਨਾਂ ਦਾ ਨਾਮ ਸੀਗਾ। ਇਹ ਟਿਕਰੀ ਬਾਰਡਰ ਤੋਂ 14 ਕਿਲੋਮੀਟਰ ਦੂਰ 152 ਨੰਬਰ ਪੋਲ ਦੇ ਨਜ਼ਦੀਕ ਪਕੌੜਾ ਚੌਂਕ ਆ ਉੱਥੇ ਤੇ ਸੜਕ ਪਾਰ ਕਰ ਰਹੇ ਸੀਗੇ ਤਾਂ ਅਚਾਨਕ ਤੇਜ਼ ਰਫ਼ਤਾਰ ਵਾਹਨ ਨੇ ਆਪਣੇ ਵਲੇਟੇ 'ਚ ਲੈ ਗਿਆ ਤੇ ਮੌਕੇ 'ਤੇ ਹੀ ਇਹਨਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੱਜ ਹੋਰ 2 ਮੌਤਾਂ ਹੋਈਆਂ ਨੇ ਮੇਰੇ ਖਿਆਲ ਦੇ ਨਾਲ। ਇੱਕ ਤੇ ਮੋਰਚੇ ਤੋਂ ਵਾਪਸ ਆਉਂਦੇ ਕਿਸਾਨ, ਮੇਰੇ ਖਿਆਲ ਦੇ ਨਾਲ ਗੰਗਾ ਅਬਲੂਸ਼ਰ ਪਿੰਡ ਸੀਗਾ ਉਹਨਾਂ ਦਾ, ਬਠਿੰਡੇ ਏਰੀਏ, ਉਹਨਾਂ ਦੀ ਮੌਤ ਹੋਈ ਆ। ਇਸ ਤੋਂ ਇਲਾਵਾ ਇੱਕ ਕਿਸਾਨ ਜਾ ਰਿਹਾ ਸੀਗਾ ਸ਼ਹਿਦ ਦੀ, ਤਾਂ ਉਹਨਾਂ ਦੀ ਵੀ ਮੌਤ ਹੋਈ ਹੈ। ਤਾਂ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਜੋ ਇਹ ਮੌਤਾਂ ਦਾ ਸਿਲਸਿਲਾ ਚੱਲ ਰਿਹਾ, ਉਹਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ 3 ਮੌਤਾਂ ਹੋਰ ਦਰਜ ਹੋ ਗਈਆਂ। ਮੌਤਾਂ ਦੀ ਗਿਣਤੀ ਮੇਰੇ ਖਿਆਲ ਦੇ ਨਾਲ ਹੁਣ ਆਲਮੋਸਟ 60 ਦੇ ਕਰੀਬ ਹੋ ਗਈ ਹੋਏਗੀ। ਜੇ ਘੱਟ ਵੱਧ ਤਾਂ ਮੈਨੂੰ ਪਤਾ ਨਹੀਂ ਹੈ, ਪਰ ਮੇਰਾ ਅੰਦਾਜ਼ਾ ਆਪਣਾ ਜੋ ਆਪਾਂ ਸ਼ੁਰੂ ਤੋਂ ਗਿਣਤੀ ਕਰਦੇ ਆਏ ਖਬਰਾਂ ਦੇ ਵਿੱਚ, ਸਭ ਤੋਂ ਪਹਿਲੀ ਮੌਤ ਸੀ ਲੁਧਿਆਣੇ ਦੇ ਬਾਦਲ ਦੇ ਉੱਥੇ ਹੋਈ ਸੀਗੀ ਧਰਨੇ ਤੇ। ਉਸ ਤੋਂ ਬਾਅਦ ਇਹ ਫਿਰ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ। ਉਸ ਤੋਂ ਬਾਅਦ ਫਿਰ ਦਿੱਲੀ ਸ਼ਿਫਟ ਹੋ ਗਿਆ ਸਾਰਾ ਕੋਲ, ਸਾਰਾ ਧਰਨਾ, ਤਾਂ ਉੱਥੇ ਵੀ ਮੌਤਾਂ ਦਾ ਸਿਲਸਿਲਾ ਜਾਰੀ ਹੈ ਜੀ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਲਈਏ ਬ੍ਰਿਟੇਨ ਦੇ ਵਿੱਚ ਤੋਂ ਕਹਿੰਦੇ ਆਉਣ ਜਾਣ ਵਾਲੀਆਂ ਉਡਾਨਾਂ ਤੇ ਲੱਗੀ ਹੁਣ ਰੋਕ। ਹਾਂਜੀ ਦੇਖੋ, ਉੱਥੇ ਉਹੀ ਰੌਲਾ ਪਿਆ ਨਾ ਕਰੋਨਾ ਦਾ। ਕਰੋਨਾ ਤੋਂ ਦੁਬਾਰਾ ਪ੍ਰਗਟ ਹੋ ਗਿਆ ਉੱਥੇ, ਦੁਬਾਰਾ ਉਹ ਆ ਗਿਆ ਆਪਣੇ ਰੂਪ ਦੇ ਵਿੱਚ। ਟ੍ਰੇਨ ਕਹਿੰਦੇ ਉਹਨੂੰ ਸ਼ਾਇਦ ਉਹ ਮਿਲਿਆ ਵਾ। ਉਸ ਤੋਂ ਬਾਅਦ ਇੱਥੇ ਕਹਿੰਦੇ ਜੀ 6 ਇੱਥੇ ਆ ਗਏ ਆ ਮਰੀਜ਼, ਫਿਰ ਰਾਤੋਂ ਰਾਤ ਕਹਿੰਦੇ ਜੀ ਆ ਗਏ ਯੂਕੇ ਤੋਂ। ਪਤਾ ਨਹੀਂ ਹੁਣ ਕੀ ਹਿਸਾਬ ਕਿਤਾਬ ਆ। ਮੈਂ ਤੇ ਕਰੋਨਾ ਕਰਕੇ ਪਜ਼ਲ ਹੀ ਹੋ ਜਾਂਦਾ। ਵੈਸੇ ਮੈਂ ਬਿਮਾਰ ਸ਼ਮਾਰ ਚੱਲ ਰਿਹਾ ਅੱਜ ਕੱਲ੍ਹ, ਮੇਰੀਆਂ ਬ੍ਰੇਕਾਂ ਬੜੀਆਂ ਵੱਜਦੀਆਂ ਨੇ ਜਦੋਂ ਬੋਲਦਾ, ਬਾਬਾ ਬਿਮਾਰ ਹੋਇਆ ਪਿਆ। ਤੇ ਉੱਧਰੋਂ ਜਿਹੜਾ ਕਰੋਨਾ, ਜਦੋਂ ਮੈਂ ਇਹਦਾ ਨਾਂ ਸੁਣਦਾ, ਸੱਚ ਜਾਣਿਓ ਮੇਰੀਆਂ ਤਾਂ ਉਹ ਬ੍ਰੇਕਾਂ ਜਿਹੜੀਆਂ ਫੇਲ ਹੀ ਹੋ ਜਾਂਦੀਆਂ ਨੇ, ਪਤਾ ਨਹੀਂ ਕਹਾਂ ਕੀ ਹੋਣਾ। ਤਾਂ ਖੈਰ ਕਰੋਨਾ ਕਰਕੇ ਇਹਨਾਂ ਨੇ ਜਿਹੜੀਆਂ ਯੂਕੇ 'ਚੋਂ ਆਉਣ ਵਾਲੀਆਂ ਫਲਾਈਟਾਂ ਸੀਗੀਆਂ ਉਹ 31 ਤੱਕ ਰੋਕੀਆਂ ਸਨ ਤੇ 31 ਤੋਂ ਬਾਅਦ ਹੁਣ ਆਉਂਦੇ ਆ ਕਿ 7 ਜਨਵਰੀ ਤੱਕ ਇਹ ਜਿਹੜੀ ਰੋਕ ਵਧਾ ਦਿੱਤੀ ਗਈ ਆ। ਮਤਲਬ ਕਿ 1 ਹਫ਼ਤੇ ਵਾਸਤੇ ਇਹ ਰੋਕ ਜਿਹੜੀ ਆ ਐਕਸਟੈਂਡ ਕਰ ਦਿੱਤੀ ਗਈ ਆ। ਪਰ ਉਧਰੋਂ ਰੋਕਾਂ ਲੱਗ ਗਈਆਂ ਨੇ, ਬ੍ਰੇਕਾਂ ਲੱਗ ਗਈਆਂ ਨੇ ਤੇ ਇੱਧਰ ਨਵੇਂ ਸਾਲ ਦੇ ਜਸ਼ਨ ਦੀ ਤਿਆਰੀ ਆ। ਕੈਪਟਨ ਸਾਹਿਬ ਤੁਹਾਨੂੰ ਪਤਾ ਹੀ ਆ, ਥੋੜੇ ਜਿਹੇ ਜਸ਼ਨਾਂ ਦੇ ਆਪ ਹੀ ਸ਼ੌਕੀਨ ਜ਼ਿਆਦੇ ਆ। ਉਹਨਾਂ ਨੇ ਖੁੱਲ੍ਹ ਦੇ ਦਿੱਤੀ, ਰਾਤ ਦਾ ਕਰਫਿਊ ਵੀ ਚੱਕਤਾ ਪੰਜਾਬ 'ਚ। ਤੇ ਕਮਾਲ ਦੀ ਗੱਲ ਇੱਕ ਹੋਰ ਆ ਕਿ ਦੇਖੋ ਯੂਕੇ ਦੇ ਵਿੱਚ ਕੇਸ ਵੱਧ ਰਹੇ। ਕੱਲ੍ਹ ਮੇਰੇ ਖਿਆਲ ਦੇ ਨਾਲ 38,000 ਸੀਗਾ ਇੱਕ ਦਿਨ ਦਾ, ਤੇ ਸਾਡੇ ਇੱਥੇ 16,000 ਹੀ ਕੇਸ ਰਹਿ ਗਏ। ਮਤਲਬ ਕਿ ਸਾਰਾ ਇੰਡੀਆ ਸੜਕ ਤੇ ਆ। ਸਾਰਾ ਇੰਡੀਆ ਜਿਹੜਾ ਉਹ ਤਕਰੀਬਨ ਕਹਿ ਲਓ ਕਿ ਕਰੋਨਾ ਦੇ ਡਰ ਤੋਂ ਆਜ਼ਾਦ ਹੋ ਚੁੱਕਾ। ਐਡੀ ਵੱਡੀ ਵਸੋਂ ਜਿਹਦੇ ਵਿੱਚ ਡਾਕਟਰੀ ਸਹੂਲਤਾਂ ਨਾ ਮਾਤਰ ਆ, ਲੋਕ ਜਾਗਰਤੀ ਜਿਹੜੀ ਆ ਬਹੁਤ ਘੱਟ ਆ। ਬਾਵਜੂਦ ਇਸ ਤੇ 95,000 ਕੇਸਾਂ ਤੋਂ ਕੁਝ ਹਫ਼ਤਿਆਂ ਦੇ ਅੰਦਰ 16,000 ਤੱਕ ਆ ਜਾਣਾ। ਨਾ ਕੋਈ ਵੈਕਸੀਨ, ਕੋਈ ਪਤਾ ਨਹੀਂ ਕੋਈ ਗੋਬਰ ਵਗੈਰਾ ਜਾਂ ਕੋਈ ਧਾਗਾ ਤਵੀਤ ਕਰ ਲਿਆ ਹੋਵੇ ਕਿਸੇ ਨੇ, ਤਾਂ ਮੈਨੂੰ ਪਤਾ ਨਹੀਂ ਹੈ। ਪਰੰਤੂ ਕੋਈ ਦਵਾਈ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਕਰੋਨਾ ਕਿਵੇਂ ਘੱਟ ਗਿਆ ਇਹ ਵਿਗਿਆਨਕ ਤਰੀਕੇ ਨਾਲ ਕੋਈ ਸਮਝਾਵੇ ਤੇ ਸਮਝ ਲਈਏ ਕਿਤੇ ਅੱਧਾ ਘੰਟਾ ਲਾ ਕੇ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ